ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਸਿੱਪੀ ਦਾ ਮੋਤੀ ਸੁਣਾ ਰਿਹਾ ਹਾਂ। ਸਿੱਪੀ ਦਾ ਮੋਤੀ। ਕਦੀ ਕਦਾਰ ਆਉਂਦਿਆਂ ਜਾਂਦਿਆਂ, ਘੁੰਮਦਿਆਂ ਫਿਰਦਿਆਂ ਕੋਈ ਗੱਲ, ਕੋਈ ਮੰਜ਼ਰ ਦਿਲ ਵਿੱਚ ਡੂੰਘਾਈ ਖੁੱਭ ਜਾਂਦਾ ਹੈ ਜਾਂ ਫਿਰ ਦਿਮਾਗ ਨਾਲ ਇੰਝ ਚੰਬੜ ਜਾਂਦਾ ਹੈ ਕਿ ਉਸ ਵੇਲੇ ਆਲੇ ਦੁਆਲੇ ਦਾ ਪੂਰਾ ਮਾਹੌਲ ਤੇ ਉੱਥੇ ਹੀ ਹੁੰਦਾ ਹੈ, ਪਰ ਬੰਦਾ ਉੱਥੇ ਨਹੀਂ ਹੁੰਦਾ। ਉਹ ਤੇ ਬਸ ਅੰਦਰੋਂ ਹੀ ਅੰਦਰ ਕਿਸੇ ਨਦੀ ਦਰਿਆ ਵਾਂਗੂ ਰੁੜਦਾ ਕਿਸੇ ਹੈਰਤ ਦੇ ਸਮੁੰਦਰ ਵਿੱਚ ਜਾ ਡਿੱਗਦਾ ਹੈ, ਜਿੱਥੇ ਦੁੱਖ ਦੀਆਂ ਡੂੰਘਾਈਆਂ ਵੀ ਹੋ ਸਕਦੀਆਂ ਨੇ ਤੇ ਮੋਤੀ ਜੰਮਦੀਆਂ ਸਿੱਪੀਆਂ ਵੀ। ਜਾਂਦੀ ਬਹਾਰ ਦਾ ਮੌਸਮ ਸੀ। ਮੀਂਹ ਪੂਰੇ ਜ਼ੋਰਾਂ ਵਿੱਚ ਵਰਦਾ ਸੀ ਪਿਆ। ਵੈਗਨ ਵਿੱਚ ਮੇਰੇ ਤੋਂ ਅੱਡ 3 ਸਵਾਰੀਆਂ ਹੋਰ ਸਨ। ਹੋਰ ਸਵਾਰੀਆਂ ਆਉਣ ਦੀ ਕੋਈ ਆਸ ਨਹੀਂ ਸੀ। ਇਸ ਤੂਫਾਨੀ ਬਾਰਿਸ਼ ਵਿੱਚ ਕਿਹਨੇ ਆਉਣਾ ਸੀ? ਅੱਜ ਕੱਲ੍ਹ ਛੇਤੀ ਪਹੁੰਚਣਾ ਮੁਮਕਿਨ ਨਹੀਂ। ਮੈਂ ਹਾਲਾਂ ਇਹ ਹੀ ਸੋਚ ਰਿਹਾ ਸਾਂ ਕਿ ਹੋਰੇ ਕਿਹੜੇ ਪਾਸਿਓਂ ਇੱਕ ਕੰਮ ਦੀ ਠਰਦੀ ਮੀਂਹ ਵਿੱਚ ਭਿੱਜੀ ਵਡੇਰੀ ਮਾਈ ਹੱਥ ਵਿੱਚ ਇੱਕ ਮੈਲੀ ਕਚੈਲੀ ਜਿਹੀ ਪੋਟੜੀ ਫੜ ਕੇ ਔਖਿਆਂ ਹੁੰਦਿਆਂ ਵੈਗਨ ਵਿੱਚ ਚੜ੍ਹੀ, ਬੂਹੇ ਦੇ ਨਾਲ ਬਾਰੀ ਲਾਗੇ ਸੀਟ ਉੱਤੇ ਬਹਿ ਗਈ। ਮਾਂ ਜੀ, ਇਹ ਲੰਘ ਆਏ। ਹਰ ਸਵਾਰੀ ਨੇ ਇੱਥੋਂ ਹੀ ਚੜ੍ਹਨਾ ਹੈ ਤੇ ਉਤਰਨਾ ਹੈ। ਤੁਸੀਂ ਤੰਗ ਹੋਵੋਗੇ, ਕੰਡਕਟਰ ਨੇ ਆਖਿਆ। ਗੱਡੀ ਵਿੱਚ ਮੇਰਾ ਜੀ ਕੱਚਾ ਪੱਕਾ ਹੁੰਦਾ ਹੈ ਤੇ ਨਾਲੇ ਉਲਟੀ ਆਉਣ ਦਾ ਵੀ ਡਰ ਰਹਿੰਦਾ ਹੈ। ਬਾਰੀ ਨੇੜੇ ਇਸ ਲਈ ਬੈਠੀ ਹਾਂ। ਮਾਂ ਜੀ, ਤੁਸੀਂ ਇੱਥੇ ਬਹਿ ਜਾਓ। ਮੈਂ ਦੂਜੇ ਪਾਸੇ ਬਾਰੀ ਵਾਲੀ ਸੀਟ ਤੋਂ ਉੱਠਦਿਆਂ ਤੇ ਮਾਈ ਹੋਰਾਂ ਨੂੰ ਜਗ੍ਹਾ ਦੇਂਦਿਆਂ ਆਖਿਆ। ਜਿਹੜੀਆਂ ਕੋਈ 4 ਸਵਾਰੀਆਂ ਮਾਈ ਦੇ ਆਉਣ ਤੋਂ ਪਹਿਲੇ ਬੈਠੀਆਂ ਹੋਈਆਂ ਸਨ, ਉਹ ਸਾਰੀਆਂ ਬਾਰੀ ਲਾਗੇ ਸੀਟ ਮਲ ਕੇ ਬੈਠੀਆਂ ਸਨ। ਜਿਉਂਦਾ ਰਹਿ, ਅੱਲਾ ਲੰਮੀ ਹਯਾਤੀ ਕਰੇ, ਮਾਈ ਇਹ ਕਹਿੰਦਿਆਂ ਖਿੜਕੀ ਲਾਗੇ ਸੀਟ ਉੱਤੇ ਬਹਿ ਗਈ ਤੇ ਮੈਂ ਉਸੇ ਸੀਟ ਤੋਂ ਜ਼ਰਾ ਉਰਾਂ ਹੋ ਕੇ ਬਹਿ ਗਿਆ। ਇਸ ਉਮਰ ਵਿੱਚ, ਇਸ ਤੂਫਾਨੀ ਮੌਸਮ ਵਿੱਚ ਕੱਲਮ ਕੱਲੀ ਮੇਰਾ ਦਿਲ ਕੀਤਾ ਕਿ ਮਾਈ ਨੂੰ ਇਸ ਬਾਰੇ ਕੁਝ ਪੁੱਛਾਂ, ਪਰ ਉਹਨੇ ਅੱਧ ਖੁੱਲੀ ਬਾਰੀ ਵੱਲ ਮੂੰਹ ਕਰਕੇ ਖੰਘਣਾ ਸ਼ੁਰੂ ਕਰ ਦਿੱਤਾ। ਖਾਂਸੀ ਰੁਕੀ, ਪਰ ਮਾਈ ਨੇ ਮੂੰਹ ਬਾਰੀ ਵਾਲੀ ਰੱਖਿਆ। ਗੁੱਝੀਆਂ ਸੱਟਾਂ ਦੀ ਪੀੜ ਮੈਨੂੰ ਲੱਤਾਂ ਬਾਹਾਂ ਵਿੱਚ ਮਹਿਸੂਸ ਹੋਈ ਤੇ ਸਵੇਰ ਵਾਲੀ ਗੱਲ ਯਾਦ ਆਉਣ ਲੱਗ ਪਈ। ਮੈਂ ਨਵੇਂ ਪੁਲ ਤੋਂ ਸਟੇਸ਼ਨ ਪਹੁੰਚਣਾ ਸੀ। ਉਸ ਵੇਲੇ ਕਣੀਆਂ ਸਿਰਫ ਕਿਨ-ਮਿਨ ਕਰਦੀਆਂ ਵਰਦੀਆਂ ਸਨ ਪਈਆਂ। ਐਡੀ ਤੂਫਾਨੀ ਬਾਰਿਸ਼ ਦਾ ਕੋਈ ਇਮਕਾਨ ਨਹੀਂ ਸੀ ਲੱਗਦਾ। ਮੈਂ ਕਾਹਲੀ ਕਾਹਲੀ ਟੁਰਦਿਆਂ ਪੁਲ ਵੱਲ ਜਾ ਰਿਹਾ ਸਾਂ। ਸਟੇਸ਼ਨ ਜਾਣ ਵਾਲੀ ਬੱਸ ਨੂੰ ਨਵੇਂ ਪੁਲ ਤਾਈਂ ਪਹੁੰਚ ਚੁੱਕੀ ਸੀ। 7:45 ਵਾਲੀ ਰੇਲ ਕਾਰ ਉੱਤੇ ਜਾਣ ਲਈ ਇਸ ਬੱਸ ਵਿੱਚ ਬਹਿਣਾ ਜ਼ਰੂਰੀ ਸੀ। ਇਹ ਸੋਚ ਕੇ ਮੈਂ ਬੱਸ ਵੱਲ ਨੱਸ ਪਿਆ। ਮੇਰਾ ਤੇ ਬੱਸ ਦਾ ਇੰਨਾ ਹੀ ਫਾਸਲਾ ਸੀ। ਟੁਰਦਾ ਰਹਿੰਦਾ ਤੇ ਬੱਸ ਨਿਕਲ ਜਾਂਦੀ। ਬੱਸ ਦੇ ਨੇੜੇ ਪਹੁੰਚਿਆ ਤੇ ਕੜਾਕੇਦਾਰ ਬਿਜਲੀ ਚਮਕੀ, ਬੱਦਲ ਗਰਜਿਆ ਤੇ ਮੇਰਾ ਰਾਹ ਨਿਕਲ ਗਿਆ। ਸੜਕ ਦੇ ਨਾਲ ਵੀ ਕੱਚੀ ਜਗ੍ਹਾ ਤੋਂ ਤਿਲਕਿਆ ਤੇ ਬੁਰੀ ਤਰ੍ਹਾਂ ਭੌਂਚ ਡਿੱਗਿਆ। ਕਿਸਮਤ ਚੰਗੀ ਸੀ, ਉੱਥੇ ਕੋਈ ਢਰੋੜਾ ਮੌਜੂਦ ਨਹੀਂ ਸੀ। ਰਗੜਾਂ ਹੀ ਲੱਗੀਆਂ ਸਨ। ਬੱਸ ਵਿੱਚ ਸਵਾਰ ਤੇ ਹੋ ਗਿਆ, ਪਰ ਸਟੇਸ਼ਨ ਪਹੁੰਚਿਆ ਤੇ ਰੇਲ ਗੱਡੀ ਚੱਲਣ ਵਿੱਚ ਸਿਰਫ 5 ਮਿੰਟ ਬਾਕੀ ਸਨ। ਮੀਂਹ ਤੇਜ਼ੀ ਨਾਲ ਵਰਦਾ ਸੀ ਪਿਆ। ਇੱਕ ਵਾਰੀ ਫੇਰ ਵਰਦੇ ਮੀਂਹ ਵਿੱਚੋਂ ਨੱਸਦਿਆਂ ਟਿਕਟ ਘਰ ਤੱਕ ਜਾਣਾ ਸੀ। ਟਿਕਟ ਲੈ ਕੇ ਨੱਸਦਿਆਂ ਰੇਲ ਕਾਰ ਵਿੱਚ ਸਵਾਰ ਹੋਣਾ ਸੀ। ਸਵੇਰ ਵਾਲੀਆਂ ਰਗੜਾਂ ਯਾਦ ਆ ਗਈਆਂ ਤੇ ਵੈਗਨ ਉੱਤੇ ਜਾਣ ਦਾ ਫੈਸਲਾ ਕਰ ਲਿਆ। ਮੈਂ ਪੂਰੀ ਨੱਸ ਭੱਜ ਪਾਰੋਂ ਵੀ ਟ੍ਰੇਨ ਤੇ ਨਾ ਜਾ ਸਕੇ। ਹਯਾਤੀ ਦਾ ਸਫ਼ਰ ਬੜਾ ਨਵੇਕਲਾ ਤੇ ਅਜੀਬ ਹੁੰਦਾ ਹੈ। ਕਈ ਵਾਰੀ ਬੰਦਾ ਉਹਨਾਂ ਰਾਹਾਂ ਵਿੱਚ ਮੁੜ ਜਾਂਦਾ ਹੈ ਜਿਨ੍ਹਾਂ ਬਾਰੇ ਕੋਈ ਸੋਚ ਵਿਚਾਰ ਨਹੀਂ ਕੀਤੀ ਹੁੰਦੀ।
ਇਹ ਇਤਫਾਕੀਆ ਰਸਤੇ ਕਈ ਵਾਰੀ ਹਯਾਤੀ ਨੂੰ ਇਹਨਾਂ ਜਿਹਤਾਂ ਵੱਲ ਤੇ ਕਈ ਵਾਰੀ ਮਾਜ਼ੀ ਦੀਆਂ ਭੁੱਲੀਆਂ ਉਹਨਾਂ ਗਲੀਆਂ ਵਿੱਚ ਲੈ ਆਉਂਦੇ ਨੇ ਜਿੱਥੇ ਖੁਸ਼ੀਆਂ, ਮੁਹੱਬਤਾਂ, ਸੱਚਾਈ ਤੇ ਗਰਜ਼ਾਂ ਤੋਂ ਬਗੈਰ ਦੋਸਤੀਆਂ ਹੁੰਦੀਆਂ ਨੇ। ਮੈਂ ਵੈਗਨ ਵਿੱਚ ਬੈਠਾ ਆਪਣੇ ਹੀ ਖਿਆਲਾਂ ਵਿੱਚ ਡੁੱਬਿਆ ਹੋਇਆ ਸਾਂ। ਗੱਡੀ ਸਟਾਰਟ ਹੋਈ ਤੇ ਮੈਨੂੰ ਪਤਾ ਚੱਲਿਆ ਕਿ ਉਹ ਸਵਾਰੀਆਂ ਨਾਲ ਭਰ ਚੁੱਕੀ। ਲੋਕਾਂ ਦੀਆਂ ਮਜਬੂਰੀਆਂ ਉਹਨਾਂ ਨੂੰ ਇੱਥੇ ਤੱਕ ਲੈ ਆਈਆਂ ਸਨ। ਅਜੇ ਤਾਂ ਇੰਨੀ ਤੇਜ਼ੀ ਨਾਲ ਵਰਦਾ ਪਿਆ ਸੀ। ਸੜਕਾਂ ਉੱਤੇ ਵੀ ਪਾਣੀ ਖੜਾ ਸੀ। ਡਰਾਈਵਰ ਵੈਗਨ ਨੂੰ ਹੌਲੀ-ਹੌਲੀ ਚਲਾਉਂਦਿਆਂ ਮੇਨ ਰੋਡ ਵੱਲ ਜਾ ਰਿਹਾ ਸੀ। ਅਸਮਾਨ ਉੱਤੇ ਬੱਦਲਾਂ ਦੀਆਂ ਵੰਨ-ਸਵੰਨੀਆਂ ਸ਼ਕਲਾਂ ਬਣ ਰਹੀਆਂ ਸਨ। ਉਹ ਕਦੀ ਚੀਤੇ ਵਾਂਗੂ ਪਲੰਘਦੀਆਂ ਤੇ ਕਦੀ ਸ਼ੇਰ ਵਾਂਗੂ ਗਰਜਦੀਆਂ ਬਖਾਲੀ ਦਿੰਦੀਆਂ। ਚਿੱਟੇ ਕਾਲੇ ਬੱਦਲ ਆਪਸ ਵਿੱਚ ਗਲਵਕੜੀਆਂ ਪਾਉਂਦੇ ਕਿਸੇ ਮੁਸੱਵਰ ਦੇ ਤਜਰੀਦੀ ਆਰਟ ਵਾਂਗ ਲੱਗ ਰਹੇ ਸਨ। ਉਹਨਾਂ ਵਿੱਚ ਜਾਰੀਅਤ ਸੀ। ਇੰਝ ਲੱਗਦਾ ਸੀ ਕਿ ਅੱਜ ਉਹ ਸਾਰੇ ਵਰਦਿਆਂ ਮਿਟ ਜਾਣਾ ਚਾਹੁੰਦੇ ਨੇ। ਜੀਟੀ ਰੋਡ ਉੱਤੇ ਆਉਂਦਿਆਂ ਹੀ ਵੈਗਨ ਦੀ ਸਪੀਡ ਤੇਜ਼ ਹੋ ਗਈ, ਪਰ ਫਿਰ ਵੀ ਕਨੀਆਂ ਅੱਧ ਖੁੱਲੀ ਬਾਰੀ ਵਿੱਚੋਂ ਮਾਈ ਦੇ ਮੂੰਹ ਉੱਤੇ ਪੈ ਰਹੀਆਂ ਸਨ। ਨਾ ਉਹਨੇ ਬਾਰੀ ਬੰਦ ਕੀਤੀ ਤੇ ਨਾ ਹੀ ਉਹਨੇ ਮੂੰਹ ਨੂੰ ਸਾਫ਼ ਕਰਨ ਦਾ ਯਤਨ ਕੀਤਾ। ਬਸ ਬੇਪਰਵਾਹ ਹੋ ਕੇ ਬੈਠੀ ਰਹੀ। ਮੂੰਹ ਤੇ ਪਈਆਂ ਝੁਰੀਆਂ ਵਿੱਚ ਪਾਣੀ ਦੇ ਕਤਰੇ ਚਮਕਾਂ ਮਾਰ ਰਹੇ ਸਨ। ਬੁਢਾਪੇ ਨਾਲ ਲੱਕ ਇੰਝ ਜੁੜਿਆ ਹੋਇਆ ਸੀ ਕਿ ਸੀਟ ਨਾਲ ਚੰਗੀ ਤਰ੍ਹਾਂ ਢੋ ਵੀ ਨਹੀਂ ਸੀ ਲੱਗਦੀ। ਇੱਕ ਮੈਲਾ ਕਛਹਿਰਾ ਛੋਟਾ ਜਿਹਾ ਥੈਲਾ ਉਹਦੀ ਗੋਦੀ ਵਿੱਚ ਪਿਆ ਸੀ, ਜਿਹਦੇ ਉੱਤੇ ਉਹਨੇ ਦੋਵੇਂ ਹੱਥ ਇੰਝ ਰੱਖੇ ਹੋਏ ਸਨ ਜਿਵੇਂ ਢੋਹ ਨਾਲ ਲੱਗਣ ਦੀ ਕਮੀ ਹੱਥਾਂ ਨਾਲ ਹੀ ਪੂਰੀ ਕੀਤੀ ਹੋਵੇ। ਮੈਂ ਬਾਰੀ ਰਾਹੀਂ ਅਸਮਾਨਾਂ ਵੱਲ ਫੈਲਦੇ ਬਦਲਾਂ ਤੇ ਫਿਰ ਮਾਈ ਨੂੰ ਗੌਰ ਨਾਲ ਵੇਖਦਾ ਰਿਹਾ। ਮੈਨੂੰ ਵਰਦੇ ਬਦਲਾਂ ਤੇ ਮਾਈ ਦੀ ਹਯਾਤੀ ਵਿੱਚ ਸਾਂਝ ਮਹਿਸੂਸ ਹੋਈ। ਹੋਰੇ ਕਿੰਝ ਦੇ ਬੱਦਲ ਮਾਈ ਦੀ ਹਯਾਤੀ ਵਿੱਚ ਕਿਵੇਂ ਫਸ ਚੁੱਕੇ ਨੇ। ਮੈਂ ਇੱਕ ਵਾਰੀ ਫਿਰ ਖਿਆਲਾਂ ਵਿੱਚ ਡੁੱਬ ਗਿਆ। ਇੱਕ ਜ਼ਮਾਨਾ ਸੀ ਜਦੋਂ ਅਸੀਂ ਵਸਣ ਵਾਲੇ ਬਦਲਾਂ ਨਾਲ ਨੱਚਣ ਟੱਪਣ ਲੱਗ ਪੈਂਦੇ ਸਾਂ। ਜਿਹੜੇ ਸਕੂਲ ਵਿੱਚ ਮੈਂ ਪੜ੍ਹਦਾ ਸੀ ਉੱਥੇ ਬੋਰਡ ਦੇ ਦਰਖਤ ਸਨ, ਜਿਨ੍ਹਾਂ ਹੇਠ ਪ੍ਰਾਇਮਰੀ ਤਾਈਂ 8ਵੀਂ ਤੱਕ ਕਲਾਸਾਂ ਲੱਗਦੀਆਂ ਸਨ। ਜਦੋਂ ਕਿ ਪੁੱਛਦਾ ਕਿ ਤੀਜੀ ਕਲਾਸ ਕਿੱਥੇ ਵੇ ਜਾਂ ਚੌਥੀ ਕਲਾਸ ਕਿੱਥੇ ਵੇ, ਅਸੀਂ ਕਹਿੰਦੇ ਤੀਜੀ ਕਲਾਸ ਛੋਟੇ ਬੋਰਡ ਹੇਠ ਤੇ ਚੌਥੀ ਕਲਾਸ ਵੱਡੇ ਬੋਰਡ ਹੇਠ ਲੱਗਦੀ ਹੈ। ਉਹ ਜ਼ਮਾਨਾ ਵੀ ਅਜੀਬ ਸੀ। ਅਸਮਾਨਾਂ ਉੱਤੇ ਫੈਲਦੇ ਕਾਲੇ ਬੱਦਲ ਵੇਖ ਕੇ ਦਿਲ ਵਿੱਚ ਖੁਸ਼ੀਆਂ ਫੁੱਟਣ ਲੱਗ ਪੈਂਦੀਆਂ ਸਨ। ਬੱਦਲਾਂ ਦੇ ਵਰਦਿਆਂ ਹੀ ਛੁੱਟੀ ਹੋ ਜਾਂਦੀ ਸੀ। ਇੰਝ ਦੀਆਂ ਛੁੱਟੀਆਂ ਦੀ ਖੁਸ਼ੀਆਂ ਬੱਦਲਾਂ ਨਾਲ ਜੁੜੀਆਂ ਹੋਈਆਂ ਸਨ। ਇਸ ਲਈ ਬਚਪਨੇ ਵਿੱਚ ਕਾਲੀਆਂ ਘਟਾਵਾਂ ਮੈਨੂੰ ਡਾਢੀਆਂ ਚੰਗੀਆਂ ਲੱਗਦੀਆਂ ਸਨ। ਇਸ ਬਾਰੇ ਕਦੀ ਨਹੀਂ ਸੀ ਸੋਚਿਆ ਕਿ ਇਹਨਾਂ ਦਾ ਨਾਤਾ ਕਿਸ ਮੌਸਮ ਦੇ ਨਾਲ ਹੈ, ਇਹਨਾਂ ਦੇ ਵਸਣ ਦਾ ਕੀ ਅਸਰ ਹੈ। ਫਿਰ ਇੱਕ ਵੇਲਾ ਇੰਝ ਆਇਆ ਕਿ ਜਾਂਦੀ ਬਹਾਰ ਵਿੱਚ ਵਸਦੇ ਬੱਦਲ ਪਰੇਸ਼ਾਨ ਕਰਨ ਲੱਗ ਪਏ। ਹੋਇਆ ਇੰਝ ਸੀ ਕਿ ਮੈਂ ਉਦੋਂ 9ਵੀਂ ਕਲਾਸ ਵਿੱਚ ਪੜ੍ਹਦਾ ਸਾਂ। ਮੇਰਾ ਕਲਾਸ ਫੈਲੋ ਤਾਹਰ ਕਲਾਸ ਵਿੱਚ ਬੈਠਾ ਹੰਝੂ ਘੇਰਦਾ ਸੀ ਪਿਆ। ਸਾਰਿਆਂ ਯਾਰਾਂ ਬੇਲੀਆਂ ਨੂੰ ਰੋਣ ਦੀ ਵਜ੍ਹਾ ਪੁੱਛੀ, ਪਰ ਉਹਨੇ ਕੁਝ ਨਾ ਦੱਸਿਆ। ਕੁਝ ਦੇਰ ਬਾਅਦ ਉਹ ਮਾਸਟਰ ਸਾਹਿਬ ਕਲਾਸ ਵਿੱਚ ਆਏ। ਖੈਰੇ ਪੁੱਤਰ, ਤਾਹਰ ਦੀਆਂ ਸੁੱਜੀਆਂ ਤੇ ਸੁਰਖ ਅੱਖਾਂ ਨੂੰ ਵੇਖ ਕੇ ਉਹਨਾਂ ਆਖਿਆ, ਸਰ ਜੀ ਅੱਜ ਕੱਲ੍ਹ ਕਣਕਾਂ ਦੀਆਂ ਵਾਢੀਆਂ ਦਾ ਮੌਸਮ ਹੈ। ਬਾਰਿਸ਼ਾਂ ਨੇ ਸਾਡੀਆਂ ਤੇ ਪਿੰਡ ਦੀਆਂ ਲੋਕਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਛੱਡਿਆ। ਪਿੰਡ ਦੇ ਲੋਕਾਂ ਆਸਾਂ ਤੇ ਖੁਸ਼ੀਆਂ ਵਰਦੇ ਪਾਣੀ ਨਾਲ ਹੀ ਰੁੜ ਗਈਆਂ ਨੇ। ਅੱਜ ਵੀ ਮੀਂਹ ਜ਼ੋਰਾਂ ਵਿੱਚ ਬਾਰੀ ਰਾਹੀਂ ਬਦਲਾਂ ਵੱਲ ਵੇਖਦੇ ਆ ਤੇ ਸਿਸਕੀਆਂ ਲੈਂਦਿਆਂ ਉਹਨੇ ਆਖਿਆ ਤੇ ਮਾਸਟਰ ਸਾਹਿਬ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਗਈਆਂ। ਤੇਰੇ ਦੁੱਖ ਦਾ ਮੈਨੂੰ ਡਾਢਾ ਅਹਿਸਾਸ ਹੈ ਤੇ ਮੈਂ ਅੰਦਰੋਂ ਟੋਟੇ ਹੋ ਗਿਆ ਵਾਂ, ਪਰ ਤਾਹਰ ਪੁੱਤਰ ਤੇਰੀ ਗੱਲ ਮੈਨੂੰ ਗਰਮਾ ਰਹੀ ਹੈ, ਹੌਸਲਾ ਦੇ ਰਹੀ ਹੈ ਕਿ ਉਹ ਲੋਕ ਵੱਡੇ ਹੁੰਦੇ ਨੇ ਜਿਹੜੇ ਦੂਜਿਆਂ ਦਾ ਦੁੱਖ ਰੋਂਦੇ ਨੇ ਤੇ ਆਪਣੀ ਜ਼ਾਤ ਤੋਂ ਅਗਾਂਹ ਸੋਚਦੇ ਨੇ। ਇਹ ਕਹਿੰਦੇ ਆ ਮਾਸਟਰ ਸਾਹਿਬ ਇੱਕ ਕਰਮ ਨਾਲ ਕਲਾਸ ਦੇ ਇੱਕ ਪਾਸਿਓਂ ਟੁਰਦੇ ਦੂਜੇ ਪਾਸੇ ਚਲੇ ਗਏ। ਪਰ ਮਾਸਟਰ ਹੋਰਾਂ ਦੀ ਇਹ ਗੱਲ ਮੇਰੇ ਦਿਲ ਵਿੱਚ ਆਲ੍ਹਣਾ ਪਾ ਕੇ ਬਹਿ ਗਈ। ਤਾਹਰ ਮੈਨੂੰ ਬੜੇ ਚਿਰ ਤੋਂ ਨਹੀਂ ਸੀ ਮਿਲਿਆ। ਸੁਣਿਆ ਸੀ ਕਿ ਉਹ ਕਿਸੇ ਮਹਿਕਮੇ ਵਿੱਚ ਮੁਲਾਜ਼ਮ ਹੋ ਗਿਆ। ਇਹ ਟਿਊਟਾ ਦਰ ਘੁਮਾਈ ਪੁੱਤਰ। ਮਾਂ ਹੋਰਾਂ ਪੋਟਲੀ ਨੂੰ ਹੱਥ ਵਿੱਚ ਫੜਦਿਆਂ ਮੈਨੂੰ ਆਖਿਆ। ਖੈਰ ਮਾਂ ਜੀ,
ਮੈਂ ਖਿਆਲਾਂ ਵਿੱਚੋਂ ਨਿਕਲਦਿਆਂ ਪੁੱਛਿਆ, ਹੋਰੇ ਕਿਉਂ ਅੱਜ ਮੈਂ ਬਾਰ-ਬਾਰ ਖਿਆਲਾਂ 'ਚ ਡੁੱਬਦਾ ਚਲਾ ਜਾ ਰਿਹਾ ਸਾਂ। ਉਤਰੀ ਸ਼ੂਗਰ ਜਾਨ ਨਹੀਂ ਛੱਡਦੀ। 2 ਘੁੱਟ ਪਾਣੀ ਪੀ ਲਈਏ ਤੇ ਪਿਸ਼ਾਬ ਆ ਜਾਂਦਾ ਹੈ। ਮਾਈ ਨੇ ਹੌਲੀ ਜਿਹੀ ਆਵਾਜ਼ ਵਿੱਚ ਆਖਿਆ, ਉਸਤਾਦ ਜੀ ਜ਼ਰਾ ਵੈਗਨ ਰੋਕਣਾ। ਮਾਈ ਹੋਰਾਂ, ਮੈਂ ਗੱਲ ਅਧੂਰੀ ਕੀਤੀ ਪਰ ਡਰਾਈਵਰ ਸਮਝ ਗਿਆ। ਪੈਟਰੋਲ ਪੰਪ ਆਉਣ ਵਾਲਾ ਹੈ, ਉੱਥੇ ਗੱਡੀ ਰੋਕਣਾ ਵਾ। ਉਹਨੇ ਆਖਿਆ ਤੇ ਫਿਰ ਕੁਝ ਦੇਰ ਬਾਅਦ ਉਹਨੇ ਗੱਡੀ ਪੈਟਰੋਲ ਪੰਪ ਉੱਤੇ ਰੋਕੀ। ਮਾਈ ਨੇ ਪੋਟਲੀ ਵੈਗਨ ਦੀਆਂ ਸੀਟਾਂ ਥੱਲੇ ਰੱਖੀ ਤੇ ਫਿਰ ਸੀਟਾਂ ਦਾ ਸਹਾਰਾ ਲੈਂਦਾ ਵੈਗਨ ਵਿੱਚੋਂ ਬਾਹਰ ਨਿਕਲੀ। ਵਰਦੇ ਮੀਂਹ ਵਿੱਚ ਹੌਲੀ-ਹੌਲੀ ਟੁਰਨਾ ਸ਼ੁਰੂ ਕਰ ਦਿੱਤਾ। ਇਸ ਮੰਜ਼ਰ ਪਾਰੋਂ ਮੈਂ ਅਜੀਬ ਕਿਸਮ ਦੇ ਦਬਾਅ ਹੇਠ ਆ ਗਿਆ। ਹਯਾਤੀ ਦੀ ਵੰਡ ਨਜ਼ਰਾਂ ਸਾਹਮਣੇ ਘੁੰਮਣ ਲੱਗ ਪਈ। ਇਹ ਹਯਾਤੀ ਦਾ ਮੁੱਢ ਹੋਵੇ ਆਖਿਰ ਸਾਰਿਆਂ ਨੂੰ ਇਹਦੀ ਲੋੜ ਰਹਿੰਦੀ ਹੈ। ਕੁਝ ਦੇਰ ਤਾਈਂ ਵੈਗਨ ਵਿੱਚ ਸਵਾਰੀਆਂ ਖਾਮੋਸ਼ੀ ਨਾਲ ਬੈਠੀਆਂ ਰਹੀਆਂ। ਖੈਰ ਹੋਵੇ, ਮਾਈ ਹੋਰੀ ਚੁੱਕੀ ਦੇਰੀ ਲਾ ਦਿੱਤੀ ਹੈ। ਇੱਕ ਦਰਮਿਆਨੀ ਉਮਰ ਦੀ ਔਰਤ ਬੋਲੀ, ਇਸ ਬੁਢਾਪੇ ਵਿੱਚ ਕਿਸੇ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਸੀ। ਮਾਈ ਹੋਰਾਂ ਨੂੰ ਕੁਝ ਹੋ ਜਾਵੇ ਤੇ ਫਿਰ ਇੱਕ ਬੰਦਾ ਬੋਲਿਆ, ਵਡੇਰਿਆਂ ਦੀ ਵੀ ਨੂੰਹਾਂ ਪੁੱਤਰਾਂ ਨਾਲ ਨਹੀਂ ਬਣਦੀ। ਕੱਪੜਿਆਂ ਦੀ ਪੋਟਲੀ ਚੁੱਕੀ ਤੇ ਇੱਕ ਘਰ ਤੋਂ ਦੂਜੇ ਘਰ। ਇੱਕ ਜਵਾਨ ਮੁੰਡਾ ਬੋਲਿਆ, ਵਡੇਰੇ ਕੀ ਕਰਨ, ਅੱਜ ਕੱਲ੍ਹ ਦੇ ਜਵਾਨਾਂ ਨੂੰ ਵੀ ਅੱਗ ਲੱਗੀ ਹੋਈ ਹੈ। ਨਾ ਉਹ ਸ਼ਰਮਾ ਤੇ ਨਾ ਉਹ ਹਿਆਵਾ। ਕੇਬਲਾਂ ਲੱਗੀਆਂ ਨੇ, ਕੀ ਨਹੀਂ ਵਿਖਾਇਆ ਜਾਂਦਾ। ਇੱਕ ਵਡੇਰੀ ਜ਼ਨਾਨੀ ਬੋਲੀ, ਸ਼ੁਕਰ ਏ ਮਾਈ ਹੋਰੀ ਆ ਰਹੇ ਨੇ। ਇੱਕ ਸਵਾਰੀ ਬੋਲੀ ਤਾਂ ਸਾਰੇ ਚੁੱਪ ਹੋ ਕੇ ਬਹਿ ਗਏ। ਮਾਈ ਗੱਡੀ ਵਿੱਚ ਸਵਾਰ ਹੋਈ ਤੇ ਗੱਡੀ ਚੱਲ ਪਈ। ਮਾਂ ਜੀ, ਤੁਸੀਂ ਇਕੱਲੇ ਸਫ਼ਰ ਕਰ ਰਹੇ ਹੋ? ਕਿਸੇ ਘਰ ਦੇ ਜੀਅ ਨੂੰ ਸਾਥ ਲੈਣਾ ਸੀ। ਮੈਂ ਆਖਿਆ, ਮੇਰਾ ਕੋਈ ਪੁੱਤਰ ਨਹੀਂ, 2 ਧੀਆਂ ਨੇ, ਉਹਨਾਂ ਨੂੰ ਵੀ ਆਪਣੇ ਨਾਲ ਕਿੱਥੇ ਖੱਜਲ ਕਰਦੀ ਫਿਰਾਂ। ਇੱਕ ਦਾ ਖਾਮਦ ਮਰ ਗਿਆ ਤੇ ਉਹ 2 ਨਿਆਣੇ ਲੈ ਕੇ ਮੇਰੇ ਕੋਲ ਆ ਗਈ ਤੇ ਦੂਜੀ, ਅੱਛਾ ਚਲੋ ਜੋ ਅੱਲਾ ਨੂੰ ਮਨਜ਼ੂਰ ਹੈ। ਇਹ ਕਹਿੰਦਿਆਂ ਮਾਈ ਦੀ ਆਵਾਜ਼ ਪਰ ਆ ਗਈ ਤੇ ਗੱਡੀ 'ਚ ਬੈਠੀਆਂ ਸਵਾਰੀਆਂ ਖਾਮੋਸ਼ ਹੋ ਕੇ ਬਹਿ ਗਈਆਂ। ਉਹਨਾਂ ਦੀ ਤਸੱਲੀ ਜੋ ਹੋ ਗਈ ਸੀ। ਪੁੱਤਰਾ, ਮੇਰੇ ਵੱਲ ਵੇਖਦਿਆਂ ਮਾਈ ਨੇ ਆਖਿਆ, ਫਿਰ ਅੰਜੂ ਕੇਰਦਿਆਂ ਚੁੱਪ ਹੋ ਗਈ। ਜੀ ਮਾਂ ਜੀ, ਮੈਂ ਆਖਿਆ, ਕੁਝ ਨਹੀਂ ਪੁੱਤਰਾ, ਬਸ ਐਵੇਂ। ਇਹ ਕਹਿੰਦਿਆਂ ਮਾਈ ਖਾਮੋਸ਼ ਹੋ ਗਈ। ਮੈਂ ਵੀ ਉਡੀਕਿਆ ਕਿ ਸਵਾਰੀਆਂ ਆਪਣੇ ਆਪਣੇ ਖਿਆਲਾਂ ਵਿੱਚ ਮਸਤ ਹੋ ਜਾਣ ਤੇ ਫਿਰ ਮਾਈ ਨਾਲ ਗੱਲ ਕਰਾਂਗਾ। ਡਰਾਈਵਰ ਨੇ ਵੈਗਨ ਦੀ ਰਫ਼ਤਾਰ ਤੇਜ਼ ਕਰ ਦਿੱਤੀ ਤੇ ਨਾਲੇ ਟੇਪ ਆਨ ਕਰ ਦਿੱਤੀ। ਕਾਫੀ ਦੇ ਇਹ ਬੋਲ ਸੁਣਾਈ ਦੇ ਰਹੇ ਸਨ, ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਅੰਦਰ ਤੂੰ ਹੈ ਬਾਹਰ ਤੂੰ ਹੈ, ਰੂਮ ਰੂਮ ਵਿੱਚ ਤੂੰ ਹੈ ਤਾਨਾ, ਤੂੰ ਹੈ ਬਾਨਾ, ਸਭ ਕੁਛ ਮੇਰਾ ਤੂੰ, ਕਹੇ ਹੁਸੈਨ ਫਕੀਰ ਨਮਾਨਾ, ਮੈਂ ਨਾ ਹੀ ਸਭ ਤੋਂ। ਮਾਈ ਦੀ ਗੱਲਬਾਤ ਨੇ ਕਾਫੀ ਦੇ ਬੋਲਾਂ ਨੇ ਤਬੀਅਤ ਵਿੱਚ ਉਦਾਸੀ ਭਰ ਦਿੱਤੀ ਤੇ ਇੱਕ ਅਜਿਹੀ ਕੈਫੀਅਤ ਦਾ ਸ਼ਿਕਾਰ ਕਰ ਦਿੱਤਾ ਜਿਹਦੇ ਵਿੱਚੋਂ ਨਿਕਲਣ ਨੂੰ ਜੀ ਨਹੀਂ ਸੀ ਕਰਦਾ। ਤੇ ਬੰਦਾ ਇਹੋ ਚਾਹੁੰਦਾ ਹੈ ਕਿ ਉਹ ਬਸ ਆਪਣੇ ਆਪ ਵਿੱਚ ਹੀ ਗੁਆਚਿਆ ਰਹੇ। ਮਾਈ ਦੀ ਅਧੂਰੀ ਗੱਲ ਨੇ ਮੈਨੂੰ ਪੂਰੀ ਤਰ੍ਹਾਂ ਬੇਨਿਆਸ ਨਾ ਹੋਣ ਦਿੱਤਾ ਤੇ ਉਦਾਸ ਕੈਫੀਅਤ ਵਿੱਚ ਜਾਣਕਾਰੀ ਦੀ ਖਾਸ਼ ਵੀ ਜ਼ਿੰਦਾ ਰਹੀ। ਮਾਂ ਜੀ, ਮੈਂ ਹੌਲੀ ਜੀ ਬੋਲਿਆ ਤੇ ਮਾਂ ਹੋਰਾਂ ਨੇ ਪੋਟਲੀ ਵੱਲੋਂ ਨਜ਼ਰਾਂ ਹਟਾ ਕੇ ਮੇਰੇ ਵੱਲ ਵੇਖਿਆ। ਖੈਰ ਹੈ ਪੁੱਤਰਾ? ਮਾਂ ਜੀ, ਕੁਛ ਚਿਰ ਪਹਿਲਾਂ ਤੁਸੀਂ ਗੱਲ ਕਰਦੇ ਕਰਦੇ ਖਾਮੋਸ਼ ਹੋ ਗਏ ਸੋ। ਮੈਂ ਮਾਈ ਨੂੰ ਪੁੱਛਿਆ, ਪੁੱਤਰਾ ਕੋਈ ਜ਼ਰੂਰੀ ਵੀ ਤਾਂ ਨਹੀਂ ਹੁੰਦਾ ਕਿ ਆਪਣੀ ਹਰ ਗੱਲ ਦੂਜੇ ਨੂੰ ਦੱਸੀ ਜਾਵੇ। ਜ਼ੁਬਾਨ ਨੂੰ ਕੰਟਰੋਲ ਨਾ ਕੀਤਾ ਜਾਵੇ ਤੇ ਬੰਦੇ ਨੂੰ ਭੰਡ ਛੱਡਦੀ ਹੈ। ਮਾਈ ਦੀ ਗੱਲ ਤੋਂ ਮਹਿਸੂਸ ਹੁੰਦਾ ਸੀ ਕਿ ਉਹ ਪੁਰਾਣੇ ਵੇਲੇ ਦੀਆਂ ਕੁਝ ਜਮਾਤਾਂ ਪੜ੍ਹੀਆਂ ਹੋਈਆਂ। ਮਾਂ ਜੀ, ਗੱਲ ਇਹ ਵੇ ਕਿ ਕੁਝ ਦੇਰ ਬਾਅਦ ਗੱਡੀ ਬੱਸ ਸਟਾਪ ਉੱਤੇ ਪਹੁੰਚ ਜਾਵੇਗੀ। ਤੁਸੀਂ ਆਪਣੀ ਮੰਜ਼ਿਲ ਤੇ ਮੈਂ ਆਪਣੀ ਮੰਜ਼ਿਲ ਤੇ ਟੁਰ ਜਾਵਾਂਗਾ। ਇੰਝ ਇਨਸਾਨ ਇੱਕ ਦੂਜੇ ਨੂੰ ਮਿਲਦੇ ਤੇ ਵਿਛੜਦੇ ਰਹਿੰਦੇ ਨੇ। ਵਿਛੋੜਾ ਤੇ ਮੁਕੱਦਰ ਹੈ ਤੇ ਕੀ ਫਰਕ ਪੈਂਦਾ ਹੈ ਇੱਕ ਦੂਜੇ ਦੇ ਦੁੱਖ ਦਰਦ ਵੰਡਾ ਲਈਏ। ਤੇਰੀਆਂ ਗੱਲਾਂ ਬਿਲਕੁਲ ਉਸ ਬਹੁਤ ਵਰਗੀਆਂ ਨੇ ਜਿਹੜਾ ਹਾਊਸਿੰਗ ਦੇ ਮਹਿਕਮੇ ਵਿੱਚ ਲੱਗਾ ਹੋਇਆ ਸੀ। ਉਹਦੀਆਂ ਗੱਲਾਂ ਵੀ ਸੋਹਣੀਆਂ ਸਨ ਤੇ ਆਪ ਵੀ ਅੰਦਰੋਂ ਇੰਨਾ ਹੀ ਸੋਹਣਾ ਸੀ। ਕਿਸੇ ਅੱਲਾ ਦੀ ਬੰਦੀ ਨੇ ਉਹਨੂੰ ਜੰਮਿਆ ਸੀ। ਉਹ ਤੇ ਕਿਸੇ ਸਿੱਪੀ ਦਾ ਮੋਤੀ ਸੀ। ਮਾਂ ਜੀ, ਉਹ ਬਹੁ ਤੁਹਾਨੂੰ ਕਿੱਥੇ ਮਿਲਿਆ ਸੀ? ਮੈਂ ਤਜੱਸਸ ਨਾਲ ਪੁੱਛਿਆ। ਮਿਲਿਆ ਤੇ ਉਹ ਮੈਨੂੰ ਘਰ ਹੀ ਸੀ। ਸੋਚਦਿਆਂ, ਗੱਲ ਸੁਣ ਪੁੱਤਰਾ, ਮੈਂ ਆਪਣੀ ਸਾਰੀ ਤਵੱਜਾ ਮਾਈ ਵੱਲ ਕਰ ਦਿੱਤੀ। ਭੈੜੇ ਚੰਗੇ ਵੇਲੇ ਦਾ ਕੋਈ ਪਤਾ ਨਹੀਂ ਲੱਗਦਾ, ਇਹ ਕਿਦੋਂ ਆ ਜਾਏ। ਮੇਰੀਆਂ 2 ਧੀਆਂ ਸਨ, ਬਹੁਤ ਖੁਸ਼ਹਾਲ
ਤੇ ਕਿਸੇ ਕਿਸਮ ਦੀ ਉਹਨਾਂ ਨੂੰ ਫਿਕਰ ਨਹੀਂ ਸੀ। ਮੇਰੇ ਖਾਵੰਦ ਨੇ ਹਾਊਸਿੰਗ ਤੋਂ ਕਰਜ਼ਾ ਮਨਜ਼ੂਰ ਕਰਾ ਕੇ ਰਹਿਣ ਸਹਿਣ ਲਈ ਘਰ ਤਮੀਰ ਕਰਵਾਇਆ। ਉਹ ਕੁਝ ਅਰਸੇ ਬਾਅਦ ਬਿਮਾਰੀ ਨਾਲ ਮਰ ਗਿਆ। ਬਹੁਤਾ ਵੇਲਾ ਨਾ ਗੁਜ਼ਰਿਆ ਤੇ ਮੇਰਾ ਦਿਮਾਗ ਵੀ ਚੱਲ ਵਸਿਆ ਤੇ ਮੇਰੀ ਧੀ 2 ਨਿਆਣਿਆਂ ਨਾਲ ਮੇਰੇ ਘਰ ਆ ਗਈ। ਦਾਲ ਰੋਟੀ ਚੱਲਣੀ ਔਖੀ ਹੋ ਗਈ ਤੇ ਮਹਿਕਮਾ ਹਾਊਸਿੰਗ ਦੀਆਂ ਕਿਸ਼ਤਾਂ ਸਾਡੇ ਲਈ ਮੁਮਕਿਨ ਨਾ ਰਹੀਆਂ। ਦੂਜੀ ਧੀ ਤੇ ਘਰ ਬੈਠੇ ਹੀ ਵਾਲ ਉਹਦੇ ਚਿੱਟੇ ਹੋ ਗਏ। ਮਾਂ ਚੁੱਪ ਹੋ ਗਈ ਤੇ ਫਿਰ ਕੁਝ ਦੇਰ ਨਾ ਬੋਲੀ। ਮਾਂ ਜੀ ਕਿਸ਼ਤਾਂ ਦਾ ਕੀ ਬਣਿਆ? ਮਹਿਕਮੇ ਵਾਲਿਆਂ ਤੁਹਾਨੂੰ ਪਰੇਸ਼ਾਨ ਕੀਤਾ ਹੋਣਾ। ਮੈਂ ਪੁੱਛਿਆ। ਅਦਾਲਤ ਵਿੱਚ ਸਾਡੇ ਖਿਲਾਫ ਫੈਸਲਾ ਹੋ ਗਿਆ, ਪਰ ਉਹਨੇ ਪਰੇਸ਼ਾਨੀ ਤੋਂ ਬਚਾ ਲਿਆ। ਕਿੰਨੇ? ਮੈਂ ਪੁੱਛਿਆ। ਇਹੀ ਗੱਲ ਤੇ ਤੈਨੂੰ ਦੱਸਣੀ ਹੈ। ਅਦਾਲਤ ਦਾ ਬੈਲਫ ਹਾਊਸਿੰਗ ਦਾ ਇੱਕ ਅਫਸਰ ਸੀ ਤੇ ਕੁਝ ਹੋਰ ਬੰਦੇ ਸਾਡੇ ਮਕਾਨ ਦਾ ਕਬਜ਼ਾ ਲੈਣ ਲਈ ਆਏ। ਮੈਂ ਉਹਨਾਂ ਨੂੰ ਆਪਣੇ ਘਰ ਦੀ ਬੈਠਕ ਵਿੱਚ ਬਿਠਾਇਆ। ਹਾਊਸਿੰਗ ਮਹਿਕਮੇ ਦਾ ਬਾਊ, ਕੀ ਦੱਸਾਂ ਮੈਂ ਤੈਨੂੰ ਪੁੱਤਰਾ, ਕੋਈ ਫਰਿਸ਼ਤਾ ਸੀ। ਜਦੋਂ ਮੈਨੂੰ ਆਪਣੇ ਹਾਲਾਤ ਦੱਸੇ ਤੇ ਉਹਦੀਆਂ ਅੱਖੀਆਂ ਵਿੱਚ ਹੰਝੂ ਆ ਗਏ। ਆਖਣ ਲੱਗਾ, ਤੁਹਾਨੂੰ ਆਪਣੇ ਹਾਲਾਤ ਦੱਸਣ ਦੀ ਲੋੜ ਨਹੀਂ। ਤੁਹਾਡੀ ਡਿਊਟੀ ਵਿੱਚੋਂ ਲੰਘ ਕੇ ਬੈਠਕ ਤਾਈਂ ਆਉਂਦਿਆਂ ਮੇਰੀਆਂ ਅੱਖਾਂ ਨੇ ਸਭ ਕੁਝ ਵੇਖ ਲਿਆ। ਫਿਰ ਬੈਲਫ ਨੂੰ ਆਖਣ ਲੱਗਾ, ਜੇ ਕਾਨੂੰਨ ਮੁਤਾਬਕ ਇਹ ਘਰ ਕਬਜ਼ੇ ਵਿੱਚ ਲਈਏ ਤੇ ਇਹ ਮਾਇਤੇ ਦੀਆਂ ਧੀਆਂ ਕਿੱਥੇ ਜਾਣ? ਬੈਲਫ ਆਖਣ ਲੱਗਾ, ਅਸੀਂ ਤੇ ਕਾਨੂੰਨ ਉੱਥੋਂ ਮਜਬੂਰ ਹਾਂ, ਅਸੀਂ ਕੀ ਕਰ ਸਕਦੇ ਹਾਂ? ਸਾਡਾ ਕੰਮ ਤੇ ਹੁਕਮ ਦੀ ਤਮੀਲ ਕਰਨਾ ਹੈ। ਹਾਊਸਿੰਗ ਵਾਲਾ ਬਾਊ ਆਖਣ ਲੱਗਾ, ਠੀਕ ਹੈ, ਅਸੀਂ ਸਰਕਾਰ ਦੇ ਬੰਦੇ ਹਾਂ, ਪਰ ਸਾਡੇ ਅੰਦਰ ਵੀ ਤੇ ਇੱਕ ਦਿਲ ਧੜਕਦਾ ਹੈ। ਇਹੋ ਜਿਹੇ ਮਕਾਨ ਦੇ ਕਬਜ਼ੇ ਮੈਂ ਨਹੀਂ ਕਰਾ ਸਕਦਾ। ਬੈਲਫ ਆਖਣ ਲੱਗਾ, ਸਰਕਾਰ ਸਾਡੀ ਪੁੱਛ ਕਰੇਗੀ। ਬਾਊ ਆਖਣ ਲੱਗਾ, ਉਹਨਾਂ ਦੀ ਪੁੱਛ ਤੇ ਅੱਜ ਤੱਕ ਨਹੀਂ ਹੋਈ, ਜਿਹੜੇ ਜੋਕਾਵਾਂ ਧਰਤੀ ਦਾ ਖੂਨ ਚੂਸ ਰਹੇ ਨੇ। ਬੈਲਫ ਆਖਣ ਲੱਗਾ, ਬਾਊ ਜੀ ਤੁਸੀਂ ਜਜ਼ਬਾਤੀ ਹੋ ਗਏ ਹੋ। ਸਰਕਾਰ ਦੇ ਬੰਦਿਆਂ ਨੂੰ ਇੰਨੀ ਸਰਕਾਰੀ ਡਿਊਟੀ ਨਿਭਾਉਣੀ ਚਾਹੀਦੀ ਹੈ। ਬਾਊ ਆਖਣ ਲੱਗਾ, ਬਾਈ ਬੈਲਫ, ਇਸ ਕਬਜ਼ੇ ਨੂੰ ਕੁਝ ਦਿਨਾਂ ਲਈ ਮੁਲਤਵੀ ਕਰ ਦੇ ਤੇ ਨਾਲੇ ਯਾਰ ਜ਼ਰਾ ਆਪਣੇ ਅੰਦਰ ਵੱਲ ਝਾਤੀ ਮਾਰ, ਤੇਰਾ ਦਿਲ ਵੀ ਤੇ ਇਹੋ ਜਾਂਦਾ। ਬੈਲਫ ਆਖਣ ਲੱਗਾ, ਬਾਊ ਜੀ ਗੱਲ ਤੇ ਤੁਹਾਡੀ ਠੀਕ ਹੈ, ਪਰ ਜਵਾਬ ਤਲਬੀ ਹੋਏਗੀ। ਬਾਊ ਆਖਣ ਲੱਗਾ, ਤੂੰ ਫਿਕਰ ਨਾ ਕਰ, ਉਹ ਮੈਂ ਭੁਗਤ ਲਵਾਂਗਾ। ਫਿਰ ਉਹ ਸਾਰੇ ਸਰਕਾਰੀ ਬੰਦੇ ਮੇਰੇ ਘਰ ਦਾ ਕਬਜ਼ਾ ਲੈਣ ਦੀ ਬਜਾਏ ਵਾਪਸ ਟੁਰ ਗਏ ਤਾਂ ਦੁਬਾਰਾ ਨਾ ਆਏ। ਮੈਂ ਪੁੱਛਿਆ। ਉਹ ਹਾਊਸਿੰਗ ਵਾਲੇ ਬਾਊ ਨੇ ਸਾਰੀ ਗੱਲ ਮਹਿਕਮੇ ਦੇ ਵਕੀਲ ਨੂੰ ਦੱਸੀ, ਜਿਹਨੇ ਗੱਲ ਇੱਕ ਅਮੀਰ ਸਖੀ ਦਿਲ ਇਨਸਾਨ ਨੂੰ ਚਿੱਠੀ ਰਾਹੀਂ ਲਿਖੀ, ਜਿਹਨੇ ਸਾਰੀ ਦਾਸ ਸੁਣ ਕੇ ਐਸੇ ਸਾਰੇ ਲੋਕਾਂ ਦੇ ਕਰਜ਼ੇ ਅਦਾ ਕਰ ਦਿੱਤੇ ਜਿਹੜੇ ਮਜਬੂਰੀ ਪਾਰੋਂ ਕਰਜ਼ਾ ਅਦਾ ਕਰਨ ਦੇ ਕਾਬਲ ਨਹੀਂ ਸਨ। ਉਸ ਸਖੀ ਇਨਸਾਨ ਨਾਲ ਤੇ ਹਾਊਸਿੰਗ ਦੇ ਬਾਊ ਨਾਲ ਮੁਲਾਕਾਤ ਹੋ ਸਕਦੀ ਹੈ? ਸਖੀ ਇਨਸਾਨ ਨਾਲ ਤੇ ਮੇਰੀ ਮੁਲਾਕਾਤ ਵੀ ਨਹੀਂ ਹੋਈ। ਹਾਊਸਿੰਗ ਵਾਲੇ ਬਾਊ ਨਾਲ ਮੁਲਾਕਾਤ ਹੋ ਸਕਦੀ ਹੈ। ਉਸ ਬਾਊ ਦਾ ਨਾਂ ਕੀ ਹੈ? ਮੈਂ ਪੁੱਛਿਆ ਤੇ ਮਾਈ ਸੋਚਣ ਲੱਗ ਪਈ। ਮੈਨੂੰ ਚੇਤਾ ਨਹੀਂ ਆਉਂਦਾ। ਵੈਸੇ ਮੈਂ ਕੱਲ ਹਾਊਸਿੰਗ ਦੇ ਦਫ਼ਤਰ ਜਾਣਾ ਹੈ। ਕੱਲ 10 ਵਜੇ ਤੂੰ ਵੀ ਉੱਥੇ ਆ ਜਾਵੀਂ, ਬਾਊ ਨਾਲ ਤੇਰੀ ਮੁਲਾਕਾਤ ਹੋ ਜਾਵੇਗੀ। ਮਾਂ ਜੀ, ਹਾਊਸਿੰਗ ਦੇ 2 ਦਫ਼ਤਰ ਨੇ, ਹਾਊਸਿੰਗ ਐਂਡ ਫਿਜ਼ੀਕਲ ਡਿਪਾਰਟਮੈਂਟ ਤੇ ਹਾਊਸਿੰਗ ਐਂਡ ਫਾਈਨਾਂਸ ਕਾਰਪੋਰੇਸ਼ਨ। ਮੈਂ ਵਜ਼ਾਹਤ ਕੀਤੀ। ਜਿੱਥੇ ਕਰਜ਼ੇ ਹੁੰਦੇ ਨੇ। ਉਹਨੇ ਆਖਿਆ, ਅੱਛਾ, ਹਾਊਸਿੰਗ ਐਂਡ ਫਾਈਨਾਂਸ ਕਾਰਪੋਰੇਸ਼ਨ ਦੇ ਦਫ਼ਤਰ, ਮੈਂ ਜ਼ਰੂਰ ਆਵਾਂਗਾ। ਇਹ ਕਹਿ ਕੇ ਬਾਰੀ ਨਹੀਂ ਵੇਖਿਆ। ਹੁਣ ਮੀਂਹ ਥੰਮ ਚੁੱਕਿਆ ਸੀ ਤੇ ਠੰਡੀ ਹਵਾ ਚੱਲ ਰਹੀ ਸੀ। ਫਿਰ ਕੋਈ ਵੇਲਾ ਗੁਜ਼ਰਨ ਪਾਰੋਂ ਗੁਜਰਾਂ ਲਾ ਗਿਆ। ਮੈਂ ਮਾਈ ਨੂੰ ਸਲਾਮ ਕੀਤੀ ਤੇ ਕੱਲ ਦਫ਼ਤਰ ਵਿੱਚ ਆਉਣ ਦਾ ਚੇਤਾ ਕਰਕੇ ਘਰ ਨੂੰ ਰਵਾਨਾ ਹੋ ਗਿਆ। ਅਗਲੇ ਦਿਨ ਮੈਂ ਹਾਊਸਿੰਗ ਐਂਡ ਫਿਜ਼ੀਕਲ ਕਾਰਪੋਰੇਸ਼ਨ ਦੇ ਦਫ਼ਤਰ ਪਹੁੰਚਿਆ। ਸਲਾਮ ਮਾਈ ਜੀ। ਮੈਂ ਮਾਈ ਹੋਰਾਂ ਨੂੰ ਵੇਖਦਿਆਂ ਆਖਿਆ, ਅੱਲਾ ਲੰਮੀ ਹਯਾਤੀ ਕਰੇ। ਚੱਲ ਪੁੱਤਰਾ, ਚੱਲ ਮੈਂ ਤੈਨੂੰ ਬਾਊ ਹੋਰਾਂ ਨਾਲ ਮਿਲਾਵਾਂ। ਮੈਂ ਵੀ ਹੁਣੇ ਹੀ ਪਹੁੰਚੀ ਹਾਂ, ਮੈਨੂੰ ਪਤਾ ਚੱਲਿਆ ਹੈ ਕਿ ਬਾਊ ਹੋਰੀ ਕਮਰੇ ਵਿੱਚ ਹੀ ਨੇ। ਮਾਈ ਨੇ ਆਖਿਆ ਤੇ ਫਿਰ ਅਸੀਂ ਦੋਵੇਂ ਬਾਊ ਦੇ ਕਮਰੇ ਵਿੱਚ ਪਹੁੰਚੇ ਤੇ ਬਾਊ ਨਾਲ ਵੇਖ ਕੇ ਮੈਂ ਹੈਰਾਨ ਹੋਇਆ। ਕਿੱਥੇ ਹੋਣਾ ਯਾਰ, ਤੂੰ ਕਦੀ ਮਿਲਿਆ ਹੀ ਨਹੀਂ। 30 ਵਰ੍ਹੇ ਬੀਤ ਗਏ ਨੇ। ਉਂਝ ਤਾਂ ਉਂਝੇ ਯਾਰ ਸਾਬਰ, ਕੋਈ ਫਰਕ ਨਹੀਂ ਪਿਆ ਤੈਨੂੰ। ਇਹ ਕਹਿੰਦੇ ਉਹਨੇ ਖੁਸ਼ੀ ਨਾਲ ਹੱਥ ਵਧਾਇਆ। ਮੈਂ ਉਹਦੇ ਹੱਥ ਨਾਲ ਹੱਥ ਮਿਲਾਇਆ, ਪਰ ਉਹਨੂੰ ਪਹਿਚਾਣ ਨਾ ਸਕਿਆ। ਲੱਗਦਾ ਹੈ ਤੂੰ ਮੈਨੂੰ ਪਛਾਣਿਆ ਨਹੀਂ। ਸਕੂਲ ਦਾ ਜ਼ਮਾਨਾ ਵੀ ਇੱਕ ਖਾਬ ਲੱਗਦਾ ਯਾਰ ਸਾਬਰ। ਜ਼ਰਾ ਗੌਰ ਨਾਲ ਮੇਰੇ ਵੱਲ ਵੇਖ। ਉਹਨੇ ਆਖਿਆ। ਮੈਂ ਉਹਦੇ ਵੱਲ ਗੌਰ ਨਾਲ ਵੇਖਿਆ। ਉਹਦੀਆਂ ਅੱਖੀਆਂ ਵਿੱਚੋਂ ਹੰਝੂ ਨਿਕਲ ਰਹੇ ਸਨ।
ਜਿਹੜੇ ਮੈਨੂੰ ਨਵੀਂ ਕਲਾਸ ਵਿੱਚ ਲੈ ਗਏ, ਜਦੋਂ ਮਾਸਟਰ ਸਾਹਿਬ ਪਿਆਰੇ ਸਨ ਕਿ ਦੂਜਿਆਂ ਦਾ ਦੁੱਖ ਰੋਣ ਵਾਲੇ ਲੋਕ ਹੀ ਵੱਡੇ ਲੋਕ ਹੁੰਦੇ ਨੇ, ਜਿਹੜੇ ਆਪਣੀ ਜ਼ਾਤ ਤੋਂ ਅਗਾਂਹ ਸੋਚਦੇ ਨੇ। ਤਾਹਿਰ ਮੈਂ ਜੋਸ਼ ਨਾਲ ਪੁਕਾਰਿਆ ਤੇ ਉਹਦੇ ਗਲੇ ਲੱਗਦਿਆਂ ਹੀ ਹੈਰਤ ਦੇ ਸਮੁੰਦਰ ਵਿੱਚ ਜਾ ਡਿੱਗਾ, ਜਿੱਥੇ ਦੁੱਖ ਦੀਆਂ ਡੂੰਘਾਈਆਂ ਵੀ ਸਨ ਤੇ ਮੋਤੀ ਜੰਮਦੀਆਂ ਸਿੱਪੀਆਂ ਵੀ। ਪਰ ਹੁਣ ਇੱਕ ਵੱਡਾ ਮੋਤੀ ਮੇਰੀ ਨਜ਼ਰਾਂ ਦੇ ਸਾਹਮਣੇ ਸੀ। ਸਿੱਪੀ ਦਾ ਮੋਤੀ ਲੰਘਦੇ ਵੇਲੇ ਨੇ ਉਹਦੀ ਚਮਕ ਵਿੱਚ ਹੋਰ ਵਾਧਾ ਕਰ ਦਿੱਤਾ ਸੀ।